ਅਗਲੀ ਖਬਰ ਵੱਲ ਚਲੀਏ ਜੋ ਨਿਊਯਾਰਕ ਤੋਂ ਆ ਰਹੀ ਆ। ਪਿਛਲੇ ਹਫ਼ਤਿਆਂ ਦੇ ਵਿੱਚ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀ ਕਿਸ ਤਰ੍ਹਾਂ ਗਿਲਗੋ ਬੀਚ ਦਾ ਇੱਕ ਸੀਰੀਅਲ ਕਿਲਰ ਜੋ ਇੱਕ ਬੜਾ ਪ੍ਰੋਫੈਸ਼ਨਲ ਆਰਕੀਟੈਕਟ ਸੀ, ਉਸ ਨੂੰ 13 ਸਾਲਾਂ ਬਾਅਦ ਅਰੈਸਟ ਕੀਤਾ ਗਿਆ। ਹੁਣ ਉਸ ਦੀ ਜਿਹੜੀ ਫੈਮਿਲੀ ਆ, ਰੈਕਸ ਹਿਊਰਮੈਨ, ਉਹ ਬੜੀ ਅਪਸੈਟ ਆ। ਉਹ ਕਹਿੰਦੇ ਸਾਨੂੰ ਇਹਦੇ ਬਾਰੇ ਪਤਾ ਨਹੀਂ, ਤੇ ਸਾਡੇ ਜਦੋਂ ਇਨਵੈਸਟੀਗੇਸ਼ਨ ਹੋਈ ਆ, ਘਰ ਦੀ ਪੂਰੀ ਤੋੜ ਭੰਨ ਹੋਈ ਆ, ਲੋਕ ਵੀ ਤੰਗ ਕਰ ਰਹੇ ਆ, ਤੇ ਫੈਮਿਲੀ ਉਹ ਘਰ ਤੋਂ ਬਾਹਰ ਰਹਿ ਰਹੀ ਆ ਵੀ ਸਾਡੇ ਕੋਲ ਰਹਿਣ ਲਈ ਜਗ੍ਹਾ ਵੀ ਨਹੀਂ ਹੈਗੀ। ਹਾਲਾਂਕਿ ਉਹ ਕਹਿੰਦੇ ਆ ਫੈਮਿਲੀ ਵੀ ਸਾਨੂੰ ਇਸ ਦੇ ਬਾਰੇ ਕੋਈ ਪਤਾ ਵੀ ਨਹੀਂ ਸੀ। ਅਸੀਂ ਜਿਹੜੇ ਆ ਇੱਕ ਤਰ੍ਹਾਂ ਦੇ ਨਾਲ ਮੁਸੀਬਤ ਦੇ ਵਿੱਚ ਫਸੇ ਹੋਏ ਹੈਗੇ ਆ। ਗਿਲਗੋ ਬੀਚ ਦਾ ਸੀਰੀਅਲ ਕਿਲਰ ਰੈਕਸ, ਉਸ ਨੂੰ 3 ਲੇਡੀਜ਼ ਦੇ ਕਤਲ ਦੇ ਸੰਬੰਧ ਦੇ ਵਿੱਚ ਅਰੈਸਟ ਕੀਤਾ ਗਿਆ ਸੀ 2 ਹਫ਼ਤੇ ਪਹਿਲਾਂ, ਜੋ 18 ਸਾਲ ਤੋਂ ਲੈ ਕੇ 24 ਸਾਲ ਦੀਆਂ ਏਜ ਦੀਆਂ ਸੀਗੀਆਂ। ਉਹਨਾਂ ਨੂੰ ਬੀਚ ਦੇ ਉੱਤੇ ਇਸਨੇ ਕਿਸੇ ਤਰ੍ਹਾਂ ਲਿਜਾ ਕੇ ਤੇ ਉਹ ਤੋਂ ਬਾਅਦ ਕਤਲ ਕਰਕੇ ਜੋ ਆ ਦੱਬ ਦਿੱਤਾ ਸੀਗਾ। ਐਕਚੁਅਲੀ 4 ਲੇਡੀ ਸੀਗੀਆਂ, 4 ਦੇ ਵਿੱਚੋਂ ਇਹ ਬੜਾ ਪੋਪੂਲਰ ਜੋ ਇਨਵੈਸਟੀਗੇਸ਼ਨ ਚੱਲ ਰਹੀ ਸੀ। ਲੌਂਗ ਆਈਲੈਂਡ ਜੋ ਨਿਊਯਾਰਕ ਦਾ ਹੈਗਾ, ਗਿਲਗੋ ਬੀਚ 2010 ਦੇ ਵਿੱਚ ਕੁਛ ਕੁ ਹੀ ਹਫ਼ਤਿਆਂ ਦੇ ਦੌਰਾਨ ਇਹ ਕਿਲਿੰਗ ਵਾਪਰੀਆਂ ਸੀਗੀਆਂ। ਮਲੀਸਾ ਵਰਥਲਮੇ, ਮੇਗਨ ਵਾਟਰਮੈਨ, ਐਂਬਰ ਲਿਨ ਕੋਸਟੈਲੋ, ਇਹ 3 ਜਾਣਿਆਂ ਦੇ ਜੋ ਰਿਮੇਨਸ ਆ ਉਹ ਲੱਭ ਗਏ ਸੀ। ਰੈਕਸ 59 ਸਾਲਾਂ ਦਾ ਪ੍ਰਾਈਮ ਸਸਪੈਕਟ ਆ। ਈਵਨ ਉਸ ਨੂੰ ਚੌਥੇ ਵਿਕਟਮ ਦੇ ਸੰਬੰਧ ਦੇ ਵਿੱਚ ਵੀ ਜਿਹੜਾ ਚਾਰਜ ਕੀਤਾ ਜਾ ਰਿਹਾ ਪ੍ਰੋਸੀਕਿਊਟਰਸ ਵੱਲੋਂ, ਹਜੇ ਉਹਦੇ ਬਾਰੇ ਉਹਨਾਂ ਦੇ ਜਿਹੜੇ ਕਿਸੇ ਤਰ੍ਹਾਂ ਦੇ ਐਵੀਡੈਂਸ ਆ ਉਹ ਕਲੈਕਟ ਨਹੀਂ ਹੋਏ ਹੈਗੇ। ਐਲਰਅਪ ਜੋ ਉਹਦੀ ਵਾਈਫ ਆ, ਉਹਨੇ ਆਲਰੇਡੀ ਡਿਵੋਰਸ ਲਈ ਫਾਈਲ ਕਰਤਾ। ਹਾਲਾਂਕਿ ਉਹ 27 ਸਾਲਾਂ ਤੋਂ ਇਕੱਠੇ ਵਿਆਹੇ ਹੋਏ ਹੈਗੇ ਆ। ਜੋ ਇਨਵੈਸਟੀਗੇਟਰਸ ਆ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਕਾਫੀ ਐਵੀਡੈਂਸ ਇਕੱਠੇ ਹੋ ਚੁੱਕੇ ਆ। ਖਾਸ ਕਰਕੇ ਸਫੋਕ ਕਾਉਂਟੀ ਡਿਸਟ੍ਰਿਕਟ ਅਟਾਰਨੀ ਰੇ ਟਰਨੀ ਵੱਲੋਂ ਇਹ ਸਟੇਟਮੈਂਟ ਜਾਰੀ ਹੋਈ ਆ। ਕਹਿੰਦੇ ਪਈ ਜਦੋਂ ਉਹਦੇ ਘਰ ਦੀ ਇਨਵੈਸਟੀਗੇਸ਼ਨ ਹੋਈ, ਉੱਥੋਂ 279 ਵੈਪਨਸ ਮਿਲੇ। ਸੋ ਐਡਾ ਵੱਡਾ ਜਿਹੜਾ ਤੁਸੀਂ ਦੇਖ ਸਕਦੇ ਹੋ ਵੀ ਇੱਕ ਘਰ ਚੋਂ 279 ਵੈਪਨਸ, ਇਹ ਇੱਕ ਬਹੁਤ ਵੱਡਾ ਜਿਹੜਾ ਇੱਕ ਬੰਦੇ ਦੇ ਲਈ ਇੰਨੇ ਹਥਿਆਰ ਇਕੱਠੇ ਕਰਨੇ ਬਹੁਤ ਜ਼ਿਆਦਾ ਹੈਗੇ ਆ। ਸੋ ਹੁਣ ਇਹ ਇਕੱਲਾ ਇਹੀ ਜੋ ਕਿਲਿੰਗਸ ਹੋਈਆਂ ਇਕੱਲੀਆਂ ਇਹ ਨਹੀਂ ਹੈਗੀਆਂ, ਇਹ ਤੋਂ ਬਿਨਾਂ ਕੁਛ ਹੋਰ ਜੋ ਜੰਗ ਲੜਕੀਆਂ ਦੀਆਂ ਕਿਲਿੰਗਸ ਹੋਈਆਂ ਸੀਆਂ ਉਹਦੇ ਸੰਬੰਧ ਦੇ ਵਿੱਚ ਸਾਊਥ ਕੈਰੋਲੀਨਾ ਤੇ ਨਿਵਾਡਾ, ਉੱਥੇ ਉਹਦੇ ਸੰਬੰਧ ਦੇ ਵਿੱਚ ਵੀ ਇਨਵੈਸਟੀਗੇਟਰਸ ਆ ਜੋ ਇਹ ਰੈਕਸ ਆ ਇਸ ਦੀ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ। ਹਜੇ ਤੱਕ ਕੋਈ ਲਿੰਕ ਤਾਂ ਨਹੀਂ ਜੁੜਿਆ, ਪਰ ਕਹਿੰਦੇ ਵੀ ਲਿੰਕ ਹੋ ਸਕਦਾ ਹੈਗਾ ਆ ਰੈਕਸ ਤੇ 2006 ਦੇ ਵਿੱਚ ਅਨਸੋਲਵਡ ਕਿਲਿੰਗ ਹੋਈਆਂ ਸੀਗੀਆਂ 4 ਸੈਕਸ ਵਰਕਰਸ ਦੀਆਂ ਐਟਲਾਂਟਿਕ ਸਿਟੀ ਨਿਊ ਜਰਸੀ ਦੇ ਵਿੱਚ। ਇਹ ਵੀ ਸਫੋਕ ਕਾਉਂਟੀ ਪੁਲਿਸ ਨੇ ਦੱਸਿਆ। ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ ਜਿਹੜੀਆਂ ਪਹਿਲੀਆਂ 4 ਯੰਗ ਲੇਡੀ ਸੀਗੀਆਂ 18 ਸਾਲ ਤੋਂ ਲੈ ਕੇ 24 ਸਾਲ ਦੀਆਂ, ਉਹ ਵੀ ਇਸ ਪ੍ਰੋਫੈਸ਼ਨ ਦੇ ਵਿੱਚ ਹੀ ਸੀਗੀਆਂ, ਜਿਨ੍ਹਾਂ ਦਾ ਇਸ ਬਹੁਤ ਹੀ ਇੱਕ ਪ੍ਰੋਫੈਸ਼ਨਲ ਆਰਕੀਟੈਕਟ ਬੜਾ ਹੀ ਮਸ਼ਹੂਰ ਨਿਊਯਾਰਕ ਦਾ, ਉਸ ਨੇ ਕਤਲ ਕੀਤਾ।